अस्सलाम वालेकुम सत श्री अकाल जी। उम्मीद करना कि सारे ठीक होवो। नवां ਸਕੇਰਾ ਦੀ ਐਗਜ਼ਾਮ ਹੈ ਜੀ। ਇੱਕ ਹੋਰ ਸਟੂਡੈਂਟ ਪਾਸ ਹੋਏ ਨੇ, ਅਨਵਰ ਮੁਹੰਮਦ ਜ਼ੁਬੈਰ ਬਾਈ ਨੇ ਜੀ, ਬਲੋਨੀਆ ਤੋਂ। ਇਹਨਾਂ ਇੱਕ ਗਲਤੀ ਨਾਲ ਆਪਣੀ ਥਿਊਰੀ ਪਾਸ ਕੀਤੀ ਹੈ ਜੀ। ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਤੇ ਨਵੇਂ ਸਟੂਡੈਂਟ ਵਾਸਤੇ ਕਿ ਇਸ ਚੈਨਲ ਦੇ ਉੱਤੇ ਪੂਰਾ ਕੋਰਸ ਅਪਲੋਡ ਹੈ, ਤੁਸੀਂ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਵੀ ਹੋ ਜਾਏਗੀ। ਅਗਰ ਡਾਊਨਲੋਡ ਨਹੀਂ ਕਰ ਸਕਦੇ ਤੇ ਆਨਲਾਈਨ ਵੀ ਪੜ੍ਹ ਸਕਦੇ ਹੋ ਉਹਦੇ ਤੋਂ, ਠੀਕ ਹੈ। ਤੇ ਦੂਸਰਾ ਫਿਰ ਬਾਰ-ਬਾਰ ਉਹੀ ਚੀਜ਼ ਆਖਣਾ ਕਿ ਜਦੋਂ ਤੁਸੀਂ ਵੀਡੀਓ ਵੇਖਦੇ ਹੋ, ਜਿਤਨੇ ਪੇਜ ਦੀ ਵੀਡੀਓ ਵੇਖੀਏ ਉਤਨੇ ਜਾ ਕੇ ਐਪਲੀਕੇਸ਼ਨ ਤੋਂ ਜਾ ਕੇ ਟਰਾਈ ਕਰਿਆ ਕਰੋ, ਆਰਗੂਮੈਂਟ ਹੀ ਕਰਿਆ ਕਰੋ। ਜਿਤਨੀ ਦੇਰ ਤੁਸੀਂ ਖੁਦ ਟਰਾਈ ਨਹੀਂ ਕਰਨੀ, ਸਿਰਫ ਵੀਡੀਓ ਵੇਖਣੇ ਨਾਲ ਸੁਣਨੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਤੇ ਗਲਤੀਆਂ ਨਹੀਂ ਕੱਟਦੀਆਂ ਪਈਆਂ। ਤੇ ਆਰਗੂਮੈਂਟ ਹੀ ਕਰੋ, ਜਿਤਨੇ ਹੋ ਸਕਦੇ ਨੇ ਆਰਗੂਮੈਂਟ ਹੀ ਜ਼ਿਆਦਾ ਕਰਿਆ ਕਰੋ, ਠੀਕ ਹੈ। ਚਲੋ ਜੀ, ਵੇਖ ਲਈਏ ਪਹਿਲਾ ਸਵਾਲ। ਤਸਵੀਰ ਤੁਸੀਂ ਵੇਖ ਲਈਏ, ਸੈਂਟਰ ਦੇ ਵਿੱਚ ਕੰਟੀਨਿਊ ਲਾਈਨ ਲੱਗੀ ਹੈ ਤੇ ਕੰਟੀਨਿਊ ਲਾਈਨ ਤੋਂ ਅਸੀਂ ਪਾਰ ਨਹੀਂ ਜਾ ਸਕਦੇ, ਠੀਕ ਹੈ। ਅਗਰ ਓਵਰਟੇਕ ਕਰਨਾ ਹੋਵੇ ਤੇ ਇਸ ਲਾਈਨ ਦੇ ਅੰਦਰ ਅੰਦਰ ਰਹਿ ਕੇ ਓਵਰਟੇਕ ਕਰ ਸਕਦੇ ਹੋ ਵੀ ਇਹ ਤੇ ਕਰ ਸਕਦੇ ਹੋ। ਲੇਕਿਨ ਅਗਰ ਓਵਰਟੇਕ ਕਰਨੇ ਵਾਸਤੇ ਇਸ ਲਾਈਨ ਤੋਂ ਪਾਰ ਜਾਣਾ ਪਵੇ, ਦੂਸਰੇ ਕੁਰਸੀਏ ਜਾਣਾ ਪਵੇ, ਤੇ ਫਿਰ ਅਸੀਂ ਓਵਰਟੇਕ ਨਹੀਂ ਕਰ ਸਕਦੇ, ਠੀਕ ਹੈ। In una carreggiata doppio senso di circolazione, ਕਹਿੰਦਾ doppio senso carreggiate ਦੇ ਵਿੱਚ la linea di mezzo ਜਿਹੜੀ ਸੈਂਟਰ ਵਾਲੀ ਲਾਈਨ ਹੈ se costituita da striscia continua, ਕਹਿੰਦਾ ਅਗਰ ਕੰਟੀਨਿਊ ਲਾਈਨ ਹੈ come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ consente il sorpasso, ਕਹਿੰਦੇ ਓਵਰਟੇਕ ਦੀ ਇਜਾਜ਼ਤ ਦਿੰਦੀ ਹੈ senza superare le linee, ਲਾਈਨ ਪਾਰ ਕਰਨੇ ਤੋਂ ਬਿਨਾ। ਵੇਖੋ ਜੀ, ਅਗਰ ਇਸ ਲਾਈਨ ਨੂੰ ਪਾਰ ਕਰਨੇ ਤੋਂ ਬਿਨਾ ਤੁਸੀਂ ਓਵਰਟੇਕ ਕਰ ਸਕਦੇ ਹੋ ਤੇ ਇਜਾਜ਼ਤ ਹੈ ਇਸ ਚੀਜ਼ ਦੀ। ਦੂਸਰਾ ਸਵਾਲ ਜੀ, ਅੱਛਾ ਜੀ, ਨਿਸ਼ਾਨ ਤੁਸੀਂ ਵੇਖ ਲਿਆ। ਇਹ ਨਿਸ਼ਾਨ ਹੈ ਜਿਹੜਾ ਮੈਂ ਪ੍ਰੈਸਕ੍ਰਿਪਸ਼ਨ ਲਫ਼ਜ਼ ਦੱਸਣਾ। ਪ੍ਰੈਸਕ੍ਰਿਪਸ਼ਨ ਵੇਖੋ, ਦੂਸਰੇ ਸਵਾਲ ਦੇ ਐਂਡ ਤੇ ਲਫ਼ਜ਼ ਆਇਆ। ਇਹ ਮੈਂ ਦੱਸਿਆ ਹੈ ਕਿ ਸੈਂਪਰੇ ਵੇਰੋ 10 ਫਾਲਸੋ ਨੇ, 8 ਫਾਲਸੋ ਪੈਰੀਕੋਲੋ ਦੇ ਨਿਸ਼ਾਨਾਂ ਨਾਲ, ਇੱਕ ਫਾਲਸੋ ਪੀ ਪਾਰਕਿੰਗ ਵਾਲਾ ਨਿਸ਼ਾਨ ਹੈ ਉਹਦੇ ਨਾਲ ਫਾਲਸੋ ਹੁੰਦਾ ਹੈ, ਔਰ ਇੱਕ ਇਹ ਤੀਰ ਦਾ ਨਿਸ਼ਾਨ ਹੈ ਜਿਹਦਾ ਮੂੰਹ ਥੱਲੇ ਨੂੰ ਆਇਆ ਹੈ। ਇਸ ਨਿਸ਼ਾਨ ਦੇ ਨਾਲ ਪ੍ਰੈਸਕ੍ਰਿਪਸ਼ਨ ਫਾਲਸੋ ਹੁੰਦਾ ਹੈ, ਠੀਕ ਹੈ। Il pannello integrativo in figura, ਇਹ ਪਨੇਲੋ ਤਸਵੀਰ ਦੇ ਵਿੱਚ indica ਦੱਸ ਰਹੀ ਹੈ la fine di una prescrizione, ਵੀ ਪਾਬੰਦੀ ਖਤਮ ਹੋ ਗਈ ਹੈ। ਫਾਲਸੋ ਜੀ, ਇਹ ਆਪਣੇ ਦਿਲੋਂ ਜਿਹੜੀ ਫੀਨੇ ਵਾਲੀ ਪਨੇਲੋ ਹੁੰਦੀ ਹੈ ਨਾ, ਉਹਦੇ ਨਾਲ ਇਹਨੂੰ ਮਿਲਾ ਰਿਹਾ, ਠੀਕ ਹੈ। ਫਾਲਸੋ ਇਹ ਉਹ ਨਹੀਂ। ਤੀਸਰਾ ਸਵਾਲ ਜੀ, ਨਿਸ਼ਾਨ ਫਿਰ ਤੁਸੀਂ ਵੇਖ ਲਿਆ। ਸੁਸਤਰਾ ਦੇ ਦੂਏ ਕੁਰਸੀ ਹੈ per senso di marcia, ਕਹਿੰਦਾ ਸੜਕ ਉੱਤੇ ਦੋ ਕੁਰਸੀਆਂ ਨੇ ਚੱਲਣੇ ਵਾਸਤੇ, ਮਤਲਬ ਇੱਕ ਤਰਫ ਚੱਲਣੇ ਵਾਸਤੇ। ਇਨ ਕਾਜ਼ੋ ਦੀ ਇੰਟੈਂਸੋ ਟ੍ਰੈਫਿਕੋ, ਕਹਿੰਦਾ ਉਹ ਸੂਰਤ ਜਦੋਂ ਇੰਟੈਂਸੋ ਟ੍ਰੈਫਿਕ ਹੋ ਜਾਏ, ਟ੍ਰੈਫਿਕ ਦਾ ਰਸ਼ ਹੋ ਜਾਏ। I ciclomotori a due ruote, ਦੋ ਟਾਇਰਾਂ ਵਾਲੀਆਂ ਮੋਟਰੀਨਾਂ possono circolare sulla corsia di sinistra, ਕਹਿੰਦਾ ਉਹ ਖੱਬੇ ਕੁਰਸੀਏ ਤੇ ਚੱਲ ਸਕਦੀਆਂ ਨੇ। ਫਾਲਸੋ ਜੀ, ਮੋਟਰੀਨਾਂ ਸੈਂਪਰੇ ਹੀ ਸੱਜੇ ਕੁਰਸੀਏ ਤੇ ਚੱਲਣਾ ਹੈ। 4 ਨੰਬਰ, la sosta è vietata, ਕਹਿੰਦਾ ਸੋਸਤਾ ਮਨਾ ਹੈ nelle zone a traffico limitato, ਜਿਹੜਾ ਜ਼ੋਨਾ ਟ੍ਰੈਫਿਕੋ ਲਿਮਿਟਾto ਹੈ ਕਹਿੰਦਾ ਉੱਥੇ ਸੋਸਤਾ ਕਰਨਾ ਮਨਾ ਹੈ। per i veicoli, ਉਹਨਾਂ ਗੱਡੀਆਂ ਵਾਸਤੇ non autorizzati, ਜਿਨ੍ਹਾਂ ਨੂੰ ਇਜਾਜ਼ਤ ਮਨਜ਼ੂਰੀ ਨਹੀਂ। ਵੇਰੋ, ਕਿਉਂਕਿ ਜ਼ੋਨਾ ਟ੍ਰੈਫਿਕੋ ਲਿਮਿਟਾto ਵਿੱਚ ਗੱਡੀਆਂ ਜਾ ਹੀ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਪਰਮੈਸੋ ਹੁੰਦੀ ਹੈ, ਠੀਕ ਹੈ। 5 ਨੰਬਰ ਜੀ, il casco è obbligatorio, ਕਹਿੰਦਾ ਹੈਲਮਟ ਲਾਜ਼ਮੀ ਹੈ per i conducenti di ciclomotori a due ruote, ਜਿਹੜੀ ਦੋ ਟਾਇਰਾਂ ਵਾਲੀ ਮੋਟਰੀਨਾਂ ਦੇ ਡਰਾਈਵਰ ਨੇ ਉਹਨਾਂ ਵਾਸਤੇ solo ਸਿਰਫ se minorenni, ਕਹਿੰਦਾ ਅਗਰ ਉਹ ਮਿਨੋਰੈਨੀ ਨੇ ਡਰਾਈਵਰ ਹੈ ਜਿਨ੍ਹਾਂ ਦੀ 18 ਸਾਲ ਤੋਂ ਏਜ ਘੱਟ ਹੈ ਤੇ ਕਹਿੰਦਾ ਸਿਰਫ ਉਹਨਾਂ ਵਾਸਤੇ ਹੈਲਮਟ ਜ਼ਰੂਰੀ ਹੈ। ਫਾਲਸੋ ਜੀ, ਹੈਲਮਟ ਸਭ ਵਾਸਤੇ ਜ਼ਰੂਰੀ ਹੈ। 6 ਨੰਬਰ, ਅਸੁੰਸੀਓਨੇ ਦੀ ਆਲਕੋਲ, ਕਹਿੰਦਾ ਜਿਹੜਾ ਆਲਕੋਲ ਦਾ ਇਸਤੇਮਾਲ ਹੈ ਰਹਿੰਦੇ ਮੇਨੋ ਸਿਕੂਰਾ la guida, ਕਹਿੰਦਾ ਡਰਾਈਵਿੰਗ ਨੂੰ ਘੱਟ ਸੇਵ ਬਣਾਉਂਦਾ ਹੈ। ਮਤਲਬ ਆਲਕੋਲ ਦਾ ਇਸਤੇਮਾਲ ਕਰਕੇ ਡਰਾਈਵਿੰਗ ਜਿਹੜੀ ਉਹ ਸੇਵ ਨਹੀਂ ਹੁੰਦੀ। perché ਕਿਉਂ por rallentare i riflessi, ਕਹਿੰਦਾ ਰਿਫਲੈਕਸੀ ਨੂੰ ਰਲੈਂਟਾਰੇ ਕਰ ਦਿੰਦੀ ਹੈ, ਸਲੋ ਕਰ ਦਿੰਦੀ ਹੈ। ਵੇਰੋ, ਰਿਫਲੈਕਸੀ ਤੁਹਾਡੀ ਸੋਚਣੇ ਸਮਝਣ ਵਾਲੀ ਤਾਕਤ, ਠੀਕ ਹੈ। ਮਸਲਨ ਗੱਡੀ ਕਿਤਨੀ ਸਪੀਡ 'ਚ ਆ ਰਹੀ ਹੈ, ਕਿਤਨੀ ਦੂਰ ਹੈ, ਕਿ ਡਾਇਰੈਕਸ਼ਨ 'ਤੇ ਆ ਰਹੀ ਹੈ, ਇਹਨਾਂ ਚੀਜ਼ਾਂ ਦਾ ਅੰਦਾਜ਼ਾ ਠੀਕ ਤਰ੍ਹਾਂ ਨਹੀਂ ਹੁੰਦਾ, ਠੀਕ ਹੈ ਜੀ। 7 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ। ਇਸ ਨਿਸ਼ਾਨ ਦਾ ਇਹ ਮਤਲਬ ਹੈ ਵੀ ਇਸ ਜਗ੍ਹਾ ਦੇ ਉੱਤੇ ਜਿਹੜੇ ਜਹਾਜ਼ ਨੇ ਉਹ ਨਿਚਲੀ ਪ੍ਰਵਾਜ਼ ਤੇ ਨੀਵੇਂ ਉੱਡਦੇ ਹੋਏ ਹੋ ਸਕਦੇ ਨੇ ਤੇ ਉਹਨਾਂ ਦੀਆਂ ਲਾਈਟਾਂ ਵੀ ਅੱਖਾਂ ਵਿੱਚ ਪੈ ਸਕਦੀਆਂ ਨੇ। ਤੇ ਜਦੋਂ ਲਾਈਟਾਂ ਅੱਖਾਂ ਵਿੱਚ ਪੈਂਦੀਆਂ ਨੇ ਉਹ ਨਜ਼ਰ ਨਹੀਂ ਆਉਂਦਾ, ਉਸ ਚੀਜ਼ ਨੂੰ ਆਖਦੇ ਨੇ abbagliamento, abbagliare, abbagliamento, ਠੀਕ ਹੈ। Il segnale
di un improvviso abbagliamento, ਕਿ ਅਚਾਨਕ abbagliamento ਹੋ ਜਾਏ, ਮਤਲਬ ਤੁਹਾਨੂੰ ਨਜ਼ਰ ਕੁਛ ਨਾ ਆਵੇ, dovuto ad aeroplani ਜਹਾਜ਼ ਦੀ ਵਜ੍ਹਾ ਤੋਂ ਅਬਾਸਾ ਕੋਤਾ ਜਿਹੜੇ ਨੀਵੇਂ ਉੱਡਦੇ ਨੇ ਪਏ ਵੇਰੋ, ਕਿਉਂਕਿ ਉਹਨਾਂ ਦੀ ਰੋਸ਼ਨੀ ਅੱਖਾਂ ਵਿੱਚ ਪੈ ਸਕਦੀ ਹੈ। 8 ਨੰਬਰ ਜੀ, ਨਿਸ਼ਾਨ ਕਿਹੜਾ ਵੇ, divieto di transito, ਮਤਲਬ ਇੱਥੇ ਕੋਈ ਗੱਡੀ ਨਹੀਂ ਚੱਲ ਸਕਦੀ। il segnale raffigurato consente, ਨਿਸ਼ਾਨ ਕਹਿੰਦਾ ਇਜਾਜ਼ਤ ਦਿੰਦਾ ਹੈ, di norma di entrare nella strada, ਕਹਿੰਦਾ ਇਹ ਸੜਕ 'ਚ ਐਂਟਰ ਹੋਣ ਦੀ ਇਜਾਜ਼ਤ ਦਿੰਦਾ ਹੈ, per effettuare la sosta, ਸੋਸਤਾ ਕਰਨੇ ਵਾਸਤੇ, e le operazioni di carico scarico, ਤੇ carico scarico ਕਰਨੇ ਵਾਸਤੇ ਮਤਲਬ ਸਮਾਨ ਲਾਣੇ ਵਾਸਤੇ, ਲੋਡ ਕਰਨੇ ਵਾਸਤੇ। ਫਾਲਤੂ ਜੀ ਇੱਥੇ ਚੱਲ ਹੀ ਨਹੀਂ ਸਕਦੇ। 9 ਨੰਬਰ, il conducente, ਕਹਿੰਦਾ ਡਰਾਈਵਰ, in vicinanza di un posteggio, ਜਿਹੜਾ ਉਸ ਜਗ੍ਹਾ ਦੇ ਨਜ਼ਦੀਕ riservato ai taxi, ਜਿਹੜੀ ਟੈਕਸੀ ਵਾਸਤੇ ਰਿਜ਼ਰਵ ਹੈ, deve dare la precedenza ai taxi, ਕਹਿੰਦਾ ਉਸ ਟੈਕਸੀ ਨੂੰ ਜਿਹੜਾ ਹੱਕ ਦੇਣਾ ਹੈ, che si mettono sulla strada, ਜਿਹੜੀਆਂ ਸੜਕ ਦੇ ਉੱਤੇ ਐਂਟਰ ਹੁੰਦੀਆਂ ਨੇ। ਫਾਲਤੂ ਦੀ ਜਿਹੜੀ ਗੱਡੀ ਸੜਕ ਦੇ ਉੱਤੇ ਐਂਟਰ ਹੁੰਦੀ ਹੈ ਉਸ ਹੱਕ ਦੇਣਾ ਹੈ, ਠੀਕ ਹੈ ਜੀ, ਫਾਲਸੋ। 10 ਨੰਬਰ ਜੀ, ਦੁਗਾਨਾ ਆ ਗਿਆ, ਤੇ ਇੱਥੇ ਲਾਜ਼ਮੀ ਹੁੰਦਾ ਹੈ ਰੁਕਣਾ, ਤੁਹਾਨੂੰ ਕੋਈ ਰੋਕੇ ਨਾ ਰੋਕੇ ਇੱਥੇ ਤੁਸੀਂ ਲਾਜ਼ਮੀ ਰੁਕਣਾ ਹੈ। il segnale raffigurato segnala, ਕਹਿੰਦਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un varco doganale, ਇੱਕ ਵਾਰਕੋ doganale al quale, ਜਿੱਥੇ ਇਹ obbligatorio fermarsi, ਲਾਜ਼ਮੀ ਹੈ ਰੁਕਣਾ ਵੇਰੋ। 11 ਨੰਬਰ ਜੀ, avvicinandosi ad un passaggio a livello, ਕਹਿੰਦਾ ਫਾਟਕ ਦੇ ਨਜ਼ਦੀਕ ਆਇਓ, con luci rosse accese ਤੇ ਰੈੱਡ ਲਾਈਟਾਂ ਆਨ ਨੇ, ਇਹ ਸਮੀ ਬੈਰੀਅਰ ancora alzata, ਲਾਈਟਾਂ ਆਨ ਨੇ ਤੇ ਕਹਿੰਦਾ ਬੈਰੀਅਰ ਹਲੇ ਉੱਤੇ ਹੀ ਹੈ। bisogna accelerare, ਕਹਿੰਦਾ ਰੇਸ ਦੇਵੋ, per liberare rapidamente attraversamento, ਜਲਦੀ ਨਾਲ ਕ੍ਰਾਸਿੰਗ ਨੂੰ ਖਾਲੀ ਕਰਨੇ ਵਾਸਤੇ। ਫਾਲਤੂ ਜੀ ਅਗਰ ਰੈੱਡ ਲਾਈਟ ਆਨ ਹੋ ਗਈ ਹੈ ਤਾਂ ਰੁਕ ਜਾਣਾ ਹੈ, ਇਹ ਨਹੀਂ ਕਰਨਾ ਵੀ ਬੈਰੀਅਰ ਉਤਾ ਹੀ ਨਹੀਂ ਤਾਂ ਰੇਸ ਦੇ ਕੇ ਨਿਕਲ ਜਾਓ, ਫਾਲਸੋ। 12 ਨੰਬਰ ਜੀ, ਅੱਛਾ, ਜਦੋਂ ਟ੍ਰੈਫਿਕ ਦਾ ਰਸ਼ ਬਣ ਜਾਂਦਾ ਹੈ, ਆਮ ਤੌਰ 'ਤੇ ਕੀ ਹੁੰਦਾ ਹੈ, ਜਦੋਂ ਸੜਕ 'ਤੇ ਚੱਲਦੇ ਹੋ ਪਏ, ਸੱਜੇ ਕੁਰਸੀਏ ਵਿੱਚ ਟ੍ਰੈਫਿਕ ਥੋੜ੍ਹੀ ਸਲੋ ਚੱਲ ਰਹੀ ਹੁੰਦੀ ਹੈ, ਖੱਬੇ ਕੁਰਸੀਏ ਵਿੱਚ ਟ੍ਰੈਫਿਕ ਥੋੜ੍ਹੀ ਤੇਜ਼ ਚੱਲਦੀ ਪਈ ਹੁੰਦੀ ਹੈ। ਤੇ ਜਦੋਂ ਟ੍ਰੈਫਿਕ ਦਾ ਰਸ਼ ਹੋਵੇ ਤੇ ਇਹ ਵੀ ਚੀਜ਼ ਹੋ ਸਕਦੀ ਹੈ ਕਿ ਖੱਬੇ ਵਿੱਚ ਸਲੋ ਟ੍ਰੈਫਿਕ ਚੱਲਦੀ ਪਈ ਹੋਵੇ ਤੇ ਸੱਜੇ ਵਿੱਚ ਤੇਜ਼ ਵੀ ਚੱਲਦੀ ਹੋਵੇ, ਇਹ ਚੀਜ਼ ਹੋ ਸਕਦੀ ਹੈ। 12 ਨੰਬਰ, quando il traffico risulta canalizzato, ਕਹਿੰਦਾ ਜੋ ਟ੍ਰੈਫਿਕ canalizzato ਹੋ ਗਈ, ਮਤਲਬ ਟ੍ਰੈਫਿਕ ਦੀਆਂ ਲਾਈਨਾਂ ਲੱਗ ਗਈਆਂ ਨੇ, ਇਹ possibile, ਕਹਿੰਦਾ ਮੁਮਕਿਨ ਹੈ ਕਿ nella corsia di destra, ਵੀ ਸੱਜੇ ਕੁਰਸੀਏ ਦੇ ਵਿੱਚ, si circoli ad una velocità superiore, ਬਈ ਜ਼ਿਆਦਾ ਸਪੀਡ ਤੇ ਚੱਲਦੇ ਪਏ ਹੋਵੋ, ਆ quella di sinistra, ਖੱਬੇ ਨਾਲੋਂ ਵੇਰੋ ਜੀ, ਇਹ ਹੋ ਸਕਦਾ ਹੈ। 13 ਨੰਬਰ, giungendo ad un incrocio, ਕਹਿੰਦਾ ਚੌਕ ਤੇ ਪਹੁੰਚੇ ਹੋ, e consentito impegnarlo solo, ਤੇ ਕਹਿੰਦਾ ਸਿਰਫ ਚੌਕ ਨੂੰ ਬਿਜ਼ੀ ਕਰਨੇ ਦੀ ਇਜਾਜ਼ਤ ਹੈ, se si ha la possibilità di proseguire, ਅਗਰ ਜਾਣਾ ਮੁਮਕਿਨ ਹੋਵੇ, ਇਹ liberarlo ਤੇ ਖਾਲੀ ਕਰਨਾ ਵੇਰੋ ਜੀ, ਚੌਕ ਦੇ ਉੱਤੇ ਤਾਂ ਹੀ ਜਾਣਾ ਹੈ ਅਗਰ ਤੁਹਾਨੂੰ ਇਸ ਗੱਲ ਦਾ ਯਕੀਨ ਹੋਵੇ ਕਿ ਮੈਂ ਗੁਜ਼ਰ ਸਕਣਾ, ਚੌਕ ਨੂੰ ਕ੍ਰਾਸ ਕਰ ਸਕਣਾ, ਠੀਕ ਹੈ। ਅਗਰ ਮਸਲਨ ਪਹਿਲੇ ਟ੍ਰੈਫਿਕ ਬਲਾਕ ਹੋਈ ਹੈ ਤੇ ਤੁਸੀਂ ਚੌਕ ਉੱਤੇ ਚਲੇ ਜਾਂਦੇ ਹੋ, ਅੱਗੇ ਟ੍ਰੈਫਿਕ ਅੱਗੇ ਨਹੀਂ ਟੁਰਦੀ, ਤੁਸੀਂ ਚੌਕ ਉੱਤੇ ਫਸ ਜਾਂਦੇ ਹੋ, ਤੇ ਇਸ ਚੀਜ਼ ਤੋਂ ਬਚਣਾ ਹੈ, ਠੀਕ ਹੈ। ਇਸ ਤੋਂ ਉਹ ਕਹਿ ਰਿਹਾ ਹੈ ਕਿ ਚੌਕ ਨੂੰ ਬਿਜ਼ੀ ਕਰਨ ਦੀ ਸਿਰਫ ਤਾਂ ਹੀ ਇਜਾਜ਼ਤ ਹੈ ਅਗਰ ਤੁਸੀਂ ਉਹਨੂੰ ਖਾਲੀ ਕਰ ਸਕਦੇ ਹੋ। ਤੇ 14 ਨੰਬਰ, ਕਿਉਂਕਿ non abbia potuto evitare, ਕਹਿੰਦਾ ਤੁਸੀਂ ਬਚਾ ਨਹੀਂ ਸਕੇ, la caduta, ਗਿਰਨੇ ਤੋਂ, o lo spargimento, ਜਾਂ ਬਿਖਰਨੇ ਤੋਂ, di materiale pericoloso, ਜਿਹੜਾ ਖਤਰਨਾਕ ਸਮਾਨ ਸੀ, ਕਹਿੰਦਾ ਉਹਨੂੰ ਡਿੱਗਣੇ ਤੋਂ ਜਾਂ ਬਿਖਰਨੇ ਤੋਂ ਬਚਾ ਨਹੀਂ ਸਕੇ ਤੁਸੀਂ, deve tra l'altro eseguire segnali manuali, ਕਹਿੰਦਾ ਹੱਥ ਨਾਲ ਇਸ਼ਾਰੇ ਕਰਨੇ ਨੇ, per impedire il transito dei veicoli, ਗੱਡੀਆਂ ਨੂੰ ਚੱਲਣੇ ਤੋਂ ਰੋਕਣੇ ਵਾਸਤੇ, della parte, ਕਹਿੰਦਾ ਉਸ ਹਿੱਸੇ ਤੇ, dove non è stato posto, ਜਿੱਥੇ ਕੋਈ ਨਹੀਂ ਲੱਗਿਆ, il segnale mobile di pericolo, triangle, ਨਿਸ਼ਾਨ ਵੇਰੋ। ਮਸਲਨ ਸੜਕ ਦੇ ਉੱਤੇ ਸਮਾਨ ਡਿੱਗ ਗਿਆ, ਠੀਕ ਹੈ, ਜਿਹੜੀ ਸਾਈਡ ਤੇ ਸਮਾਨ ਡਿੱਗਿਆ ਉੱਥੇ ਅਸਾਂ ਕੀ ਕਰਨਾ ਹੈ, ਟ੍ਰਾਇੰਗਲ ਨਿਸ਼ਾਨ ਲੈਣਾ ਗੱਡੀ ਦੇ ਵਿੱਚੋਂ, ਉੱਥੇ ਜਾ ਕੇ ਰੱਖ ਦੇਣਾ ਪਿੱਛੇ, ਤਾਂ ਕਿ ਆਉਣ ਵਾਲੀਆਂ ਗੱਡੀਆਂ ਨੂੰ ਪਤਾ ਲੱਗ ਜਾਵੇ ਅੱਗੇ ਕੋਈ ਖਤਰਾ ਹੈ, ਕੋਈ ਚੀਜ਼ ਡਿੱਗੀ ਹੈ, ਠੀਕ ਹੈ। ਅਗਰ ਉਹ ਸਮਾਨ ਉਹ ਜ਼ਿਆਦਾ ਫੈਲ ਗਿਆ, ਚੌੜਾਈ ਵਿੱਚ ਹੋ ਗਿਆ, ਇੱਕ ਸਾਈਡ ਤੇ ਤੁਸੀਂ ਉਹ ਨਿਸ਼ਾਨ ਰੱਖ ਦਿਓ ਤੇ ਦੂਸਰੀ ਸਾਈਡ ਤੇ ਖੁਦ ਖਲੋ ਜਾਓ, ਹੱਥ ਨਾਲ ਇਸ਼ਾਰਾ ਕਰੋ ਕਿ ਗੱਡੀਆਂ ਨੂੰ ਉਹ ਸਾਈਡ ਤੋਂ ਆਉਣੇ ਤੋਂ ਰੋਕੋ, ਠੀਕ ਹੈ ਵੇਰੋ ਜੀ। ਅੱਛਾ ਜੀ, ਮੇਰਾ ਹੁਣ ਧਿਆਨ ਪਿਆ ਤੇ ਇਹਨੇ ਫਾਲਸੋ ਕੀਤੇ ਹੈ, ਲੇਕਿਨ ਸਵਾਲ ਵੇਰੋ ਇਹ ਹੀ ਇੱਕ ਗਲਤੀ ਇਹਨਾਂ ਦੀ ਹੋਈ ਹੈ, ਠੀਕ ਹੈ। 15 ਨੰਬਰ ਜੀ, ਲਾ ਪਤੈਂਤੇ ਦੀ ਕੈਟੇਗਰੀ ਹੈ BA, ਕਹਿੰਦਾ BA ਕੈਟੇਗਰੀ ਦਾ ਜਿਹੜਾ ਲਾਇਸੈਂਸ ਹੈ
si possono condurre tutti i tricicli a motore, ਕਹਿੰਦੇ ਨੇ ਸਾਰੀਆਂ ਤ੍ਰਿਚਿਕਲੀਆਂ ਮੋਟੋਰੇ ਚਲਾ ਸਕਦੇ ਹੋ, ma लेकिन solo se il conducente, ਸਿਰਫ ਕਹਿੰਦਾ ਅਗਰ ਡਰਾਈਵਰ ha già compiuto i 18 anni di età, ਜੇ ਉਹਦੀ 18 ਸਾਲ ਏਜ ਪੂਰੀ ਹੋ ਗਈ ਹੈ ਤੇ ਫਾਲਸੋ। 16 ਨੰਬਰ assicurazione obbligatoria RCA, ਕਹਿੰਦਾ ਜਿਹੜੀ ਇੰਸ਼ੋਰੈਂਸ ਹੈ copre i danni subiti dai terzi, ਕਹਿੰਦਾ ਉਸ ਨੁਕਸਾਨ ਨੂੰ ਕਵਰ ਕਰਦੀ ਹੈ dai terzi trasportati, ਜਿਹੜਾ ਤੀਸਰੇ ਬੰਦੇ ਨੂੰ ਹੁੰਦਾ ਹੈ। ਤੀਸਰਾ ਮੈਂ ਅੱਗੇ ਵੀ ਦੱਸਿਆ ਕਿਹੜਾ ਹੁੰਦਾ ਹੈ, ਇੱਕ ਹੋ ਗਿਆ ਗੱਡੀ ਦਾ ਮਾਲਕ, ਇੱਕ ਡਰਾਈਵਰ, ਉਹ ਦੂਸਰਾ ਹੋ ਗਿਆ, ਤੀਸਰਾ ਜਿਹੜਾ ਵੀ ਪੈਸੇਂਜਰ ਬੈਠਿਆ ਹੁੰਦਾ ਹੈ। ਕਹਿੰਦਾ ਇੰਸ਼ੋਰੈਂਸ ਉਹਨੂੰ ਵੀ ਕਵਰ ਕਰਦੀ ਹੈ se il veicolo è autorizzato, ਅਗਰ ਗੱਡੀ ਨੂੰ ਇਜਾਜ਼ਤ ਹੈ ਸੀ al trasporto di persone, ਬੰਦਿਆਂ ਨੂੰ ਲੈ ਕੇ ਜਾਣੇ ਦੀ। ਵੇਰੋ ਜੀ 17 ਨੰਬਰ ਪ੍ਰੈਸੀਡੈਂਸ ਵਾਲਾ ਨਿਸ਼ਾਨ ਆ ਗਿਆ, ਮਤਲਬ ਤੁਹਾਡਾ ਦ੍ਰਿਤੋ ਦੀ ਪ੍ਰੈਸੀਡੈਂਸ ਹੈ। in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ bisogna comunque dare la precedenza ai veicoli, ਕਹਿੰਦਾ ਫਿਰ ਵੀ ਤੁਸੀਂ ਉਹਨਾਂ ਗੱਡੀਆਂ ਨੂੰ ਪਹਿਲ ਦੇਣੀ ਹੈ ਕਿ hanno in funzione il lampeggiante blu e sirena, ਕਹਿੰਦਾ ਜਿਨ੍ਹਾਂ ਦੀ ਬਲੂ ਲਾਈਟ ਆਨ ਹੈ ਤੇ ਸਿਰੇਨਾ ਆਨ ਹੈ, ਸਾਇਰਨ ਨੂਟਰ ਜਿਹੜਾ ਹੁੰਦਾ ਹੈ, ਫਿਰ ਵੀ ਕਹਿੰਦਾ ਤੁਸੀਂ ਉਹਨਾਂ ਨੂੰ ਪਹਿਲ ਦੇਣੀ। ਵੇਰੋ ਜੀ ਇਸ ਨਿਸ਼ਾਨ ਦਾ ਹੀ ਮਤਲਬ ਹੈ ਕਿ ਸਾਡੀ ਪਹਿਲ ਹੈ, ਲੇਕਿਨ ਜਦੋਂ ਗੱਡੀ ਐਮਰਜੈਂਸੀ ਵਿੱਚ ਆਉਂਦੀ ਹੈ, ਜਿਸ ਤਰ੍ਹਾਂ ਐਂਬੂਲੈਂਸ ਹੋ ਗਈ, ਫਾਇਰ ਬ੍ਰਿਗੇਡ ਦੀ ਹੋ ਗਈ, ਪੁਲਿਸ ਵਾਲਿਆਂ ਦੀ ਹੋ ਗਈ, ਅਗਰ ਉਹਨਾਂ ਦੀਆਂ ਲਾਈਟਾਂ ਸਾਇਰਨ ਨੂਟਰ ਆਨ ਨੇ ਤੇ ਫਿਰ ਅਸਾਂ ਉਹਨਾਂ ਨੂੰ ਪਹਿਲ ਦੇਣੀ ਹੈ। 18 ਨੰਬਰ ਜੀ, ਅੱਛਾ ਜੀ ਇਸ ਨਿਸ਼ਾਨ ਜਿਹੜਾ ਹੈ, ਇਸ ਨਿਸ਼ਾਨ ਵਾਲਾ ਪੇਜ ਜਿਹੜਾ ਉਹ ਵੀ ਸਾਰਾ ਕਲੀਅਰ ਆਪਣਾ ਕਰ ਲਿਆ ਜੇ, ਕਿਉਂਕਿ ਇਹਦੇ ਵਿੱਚੋਂ ਵੀ ਸਵਾਲ ਆਉਂਦਾ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ viene posto in vicinanza di un incrocio, ਕਹਿੰਦਾ ਇੱਕ ਚੌਕ ਦੇ ਨਜ਼ਦੀਕ ਲੱਗਿਆ ਹੁੰਦਾ ਹੈ ਕਿ anticipa, ਤੇ ਪਹਿਲਾਂ un cantiere stradale, cantiere stradale ਤੋਂ ਵੇਰੋ ਇੱਕ cantiere stradale ਤੋਂ ਇਹ ਪਹਿਲਾਂ ਲੱਗਿਆ ਹੋਵੇਗਾ, ਤੁਹਾਨੂੰ ਦੱਸਣੇ ਵਾਸਤੇ ਵੀ ਅੱਗੇ ਇਸ ਤਰ੍ਹਾਂ ਸਿਚੁਏਸ਼ਨ ਹੈ, ਇਸ ਤਰ੍ਹਾਂ ਤੁਸੀਂ ਜਾ ਸਕਦੇ ਹੋ। 19 ਨੰਬਰ la distanza di sicurezza, ਕਹਿੰਦਾ ਜਿਹੜਾ ਹਿਫਾਜ਼ਤੀ ਫਾਸਲਾ ਹੈ deve essere aumentata, ਕਹਿੰਦੇ ਇਹਨੂੰ aumentata ਕਰ ਲੈਣਾ, ਵਧਾ ਲੈਣਾ ਹੈ। qualora sia difficile, ਜਦੋਂ ਮੁਸ਼ਕਲ ਹੋਵੇ valutare il comportamento del conducente che precede, ਕਹਿੰਦਾ ਜਦੋਂ ਅੱਗੇ ਵਾਲੇ ਡਰਾਈਵਰ ਦੀ comportamento ਤੁਹਾਨੂੰ ਸਮਝ ਨਾ ਆ ਰਹੀ ਹੋਵੇ, ਮਤਲਬ ਬੰਦਾ ਕਿਸ ਤਰ੍ਹਾਂ ਗੱਡੀ ਚਲਾ ਰਿਹਾ, ਕਦੀ ਸੱਜੇ ਹੁੰਦਾ, ਕਦੀ ਖੱਬੇ ਹੁੰਦਾ, ਕਦੀ ਬ੍ਰੇਕ ਲਾਉਂਦਾ, ਕਦੀ ਤੇਜ਼ ਚੱਲਦਾ ਹੈ, ਜਦੋਂ ਕਹਿੰਦਾ ਉਹ ਤੁਹਾਨੂੰ ਸਮਝ ਨਾ ਪਈ ਆਉਂਦੀ ਹੋਵੇ, ਫਿਰ distanza di sicurezza ਵਧਾ ਲਵੋ, ਮਤਲਬ ਉਸ ਤੋਂ ਜ਼ਿਆਦਾ ਪਿਛਾ ਹੋ ਜਾਓ। ਵੇਰੋ 20 ਨੰਬਰ il sorpasso in autostrada, ਕਹਿੰਦਾ ਜਿਹੜਾ ਆਟੋਸਟਰਾਦਾ ਵਿੱਚ ਓਵਰਟੇਕ ਹੁੰਦਾ ਹੈ può essere motivo di incidente, ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ। se si viaggia, ਅਗਰ ਤੁਸੀਂ ਚੱਲਦੇ ਹੋ con le luci ana abbaglianti sempre accese, sempre ਕਹਿੰਦਾ ਅਗਰ ana abbaglianti ਲਾਈਟਾਂ ਆਨ ਕਰਕੇ ਚੱਲਦੇ ਹੋ ਤੇ ਇਹ ਆਟੋਸਟਰਾਦਾ ਦੇ ਉੱਤੇ ਉਹ ਜਿਹੜਾ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਫਾਲਸੋ ਜੀ, ਕਿਉਂਕਿ ana abbaglianti ਤੇ sempre ਹੀ ਆਨ ਰੱਖਣੀਆਂ ਹੁੰਦੀਆਂ ਨੇ। 21 ਨੰਬਰ ਜੀ ਨਿਸ਼ਾਨ ਤੁਸੀਂ ਵੇਖ ਲਿਆ ਬੈਟਰੀ ਦਾ, ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ, ਅਗਰ ਆਨ ਹੋ ਗਿਆ ਇਹਦਾ ਵੈਸੇ ਸਪੀਅਰ ਉਸੋ ਕਲਰ ਦਾ ਹੁੰਦਾ ਹੈ, ਅਗਰ ਆਨ ਹੋ ਗਿਆ ਤੇ ਇਹਦਾ ਮਤਲਬ ਇਹ ਵੇ ਬਈ ਜਿਹੜਾ ਤੁਹਾਡੀ ਗੱਡੀ ਦਾ ਜਨਰੇਟਰ ਹੈ ਉਹ ਬੈਟਰੀ ਨੂੰ ਸਹੀ ਚਾਰਜ ਨਹੀਂ ਜਾਂ ਕਰਦਾ ਹੀ ਨਹੀਂ ਪਿਆ ਤੇ ਜਾਂ ਸਹੀ ਨਹੀਂ ਕਰ ਰਿਹਾ, ਜਿਸ ਤਰ੍ਹਾਂ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਨਹੀਂ ਕਰ ਰਿਹਾ। ਠੀਕ ਹੈ, ਇਹਦੇ ਦੋ ਹੀ ਮਤਲਬ ਨੇ। una spia di colore rosso, ਕਹਿੰਦਾ ਸਪੀਆ ਲਾਲ ਕਲਰ ਦਾ, contrassegnata dal simbolo ਦੀ ਫਿਗੂਰਾ, ਤੇ ਨਿਸ਼ਾਨਦੇਹੀ ਕਰਦਾ ਹੈ se accesa, ਅਗਰ ਆਨ ਹੋ ਗਿਆ durante la marcia ਚੱਲਦਿਆਂ ਹੋਇਆਂ, indica di sostituire subito la batteria, ਕਹਿੰਦੇ ਦੱਸ ਰਿਹਾ ਕਿ subito ਤੁਸੀਂ ਫੌਰਨ ਬੈਟਰੀ ਨੂੰ ਚੇਂਜ ਕਰੋ, sostituire ਕਰੋ ਫਾਲਸੋ ਜੀ। 22 ਨੰਬਰ idoneità alla guida, ਕਹਿੰਦਾ ਸਹੀ ਡਰਾਈਵਿੰਗ ਦੇ ਲਈ può essere compromessa, ਕਹਿੰਦਾ ਸਹੀ ਡਰਾਈਵਿੰਗ ਦੇ ਨਾਲ ਕੰਪਰੋਮਾਈਜ਼ ਕਰੋ ਦੇ se si fa uso, ਅਗਰ ਤੁਸੀਂ ਇਸਤੇਮਾਲ ਕਰਦੇ ਹੋ ਦੀ ਇੰਟੈਗਰਾਟੋਰੀ ਦੀ ਸਾਲੀ ਮਿਨਰਲੀ, ਕਹਿੰਦਾ ਸਾਲੀ ਮਿਨਰਲੀ ਮਤਲਬ ਮਿਨਰਲ ਸਪਲੀਮੈਂਟ ਕੋ ਯੂਜ਼ ਕਰਦੇ ਹੋ ਤਾਂ ਕਹਿੰਦਾ ਇਹ ਕੰਪਰੋਮਾਈਜ਼ ਹੋਵੇਗਾ ਫਾਲਸੋ ਜੀ। 23 ਨੰਬਰ ਜੀ la rigidità degli ammortizzatori di un veicolo a motore, ਕਹਿੰਦਾ ਇੰਜਨ ਵਾਲੀ ਗੱਡੀ ਦੇ ਜਿਹੜੇ ਅਮੋਰਟਿਜ਼ਾਟੋਰੀ ਨੇ, ਸ਼ਾਖ ਨੇ, ਸ਼ੌਕਰ ਨੇ, ਇਹਨਾਂ ਦੀ ਜਿਹੜੀ ਰਿਜਿਡਿਟਾ ਹੁੰਦੀ ਮਤਲਬ ਇਹ ਸਖਤ ਹੋ ਜਾਂਦੇ ਨੇ, può essere controllata, ਕਹਿੰਦਾ ਇਹਨਾਂ ਦੀ ਸਖਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਚੈੱਕ ਕੀਤਾ ਜਾ ਸਕਦਾ ਹੈ dal proprietario del veicolo, ਗੱਡੀ ਦੇ ਮਾਲਕ ਦੀ ਤਰਫੋਂ, ਮਤਲਬ ਗੱਡੀ ਦਾ ਮਾਲਕ ਇਹਨੂੰ ਚੈੱਕ ਕਰ ਸਕਦਾ ਹੈ। senza ricorrere, ਬਿਨਾਂ ਜਾਣੇ ਤੋਂ ad un'officina specializzata, ਮਤਲਬ ਕਿਸੇ ਸਪੈਸ਼ਲ ਵਰਕਸ਼ਾਪ ਤੇ ਜਾਣ ਦੀ ਜ਼ਰੂਰਤ ਨਹੀਂ, ਕਹਿੰਦੇ ਇਹਨੂੰ ਗੱਡੀ ਦਾ ਮਾਲਕ ਹੀ ਚੈੱਕ ਕਰ ਸਕਦਾ। ਫਾਲਸੋ ਜੀ ਐਡਾ ਆਮ ਕੰਮ ਨਹੀਂ ਕਿ ਇਹਨੂੰ ਹਰ ਬੰਦਾ ਚੈੱਕ ਕਰ ਲਵੇ। 24 ਨੰਬਰ ਜੀ ਨਿਸ਼ਾਨ ਤੁਸੀਂ ਵੇਖ ਲਿਆ ਤੇ ਇਹ ਨਿਸ਼ਾਨ ਆਟੋਸਟਰਾ ਦੇ ਉੱਤੇ ਵੀ ਤੁਹਾਨੂੰ ਮਿਲ ਸਕਦਾ ਹੈ, ਕਿਉਂਕਿ ਜਿਹੜਾ ਸੱਜੀ ਸਾਈਡ ਤੋਂ ਛੋਟੀ ਸੜਕ ਐਂਟਰ ਪੀ ਹੁੰਦੀ ਹੈ ਕੁਰਸੀਆ ਦੀ ਅਚਲੇਰਾਸੀਓਨੇ ਵਿੱਚ। ਠੀਕ ਹੈ,
ਤੇ ਆਊਟੋਸਟਰਾ ਦੇ ਉੱਤੇ ਨਿਸ਼ਾਨ ਲੱਗਿਆ ਹੋ ਸਕਦਾ ਤੁਹਾਨੂੰ ਦੱਸਣੇ ਵਾਸਤੇ ਕਿ ਸੱਜੀ ਸਾਈਡ ਤੋਂ ਕੁਰਸੀਆ ਦੀ accelerazione ਐਂਟਰ ਹੁੰਦਾ ਹੈ ਪਿਆ। Il segnale raffigurato nel ਨਿਸ਼ਾਨ ਦਿਖਾਇਆ ਗਿਆ può trovarsi ਮਿਲ ਸਕਦਾ sulle autostrade ਦੇ ਉੱਤੇ vero। 5 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਆਸਾਨ ਹੀ ਹੈ। Il segnale raffigurato indica ਨਿਸ਼ਾਨ ਦੱਸ ਰਿਹਾ ਕਿ si viaggia ਵੇ ਚੱਲਣਾ ਜੇ per file parallele ਮਤਲਬ ਬਰਾਬਰ ਲਾਈਨਾਂ ਵਿੱਚ ਜੁੜ ਕੇ ਚੱਲਣਾ ਜੇ also। 26 ਨੰਬਰ lo spazio di frenatura ਕਹਿੰਦਾ ਜਿਹੜੀ spazio di frenatura ਵੇ si quadruplica 4 ਗੁਣਾ ਹੋ ਜਾਏਗੀ se la velocità si raddoppia ਅਗਰ ਸਪੀਡ raddoppia 2 ਗੁਣਾ ਹੈ ਡਬਲ ਹੈ ਤੇ ਫੇਰੋ। ਅੱਛਾ ਜੀ ਇਹ ਹੁਣ ਦੱਸਿਆ ਸੀ ਕਿ ਐਂਡ ਤੇ ਕੀ ਆਇਆ raddoppia ਕਿਹਨੂੰ ਆਖਦੇ ਨੇ ਸੌਖੇ ਲਫ਼ਜ਼ਾਂ ਵਿੱਚ 2 ਨੂੰ ਡਬਲ ਨੂੰ ਠੀਕ ਹੈ। ਤੇ ਜਿਹੜਾ ਐਂਡ ਤੇ ਲਫ਼ਜ਼ ਹੋਵੇਗਾ ਉਹਨੂੰ ਉਹਨੇ ਨਾਲ ਹੀ ਜ਼ਰਬ ਦੇਣਾ ਹੈ ਤੇ ਪਿੱਛੇ ਇਹ ਕੁਆਡਰੂਪਲਿਕਾ ਆਇਆ ਇੰਨਾ ਜਵਾਬ ਆਉਣਾ ਚਾਹੀਦਾ। ਕੁਆਡਰੂਪਲਿਕਾ ਕਿਹਨੂੰ ਆਖਦੇ ਨੇ 4 ਨੂੰ, raddoppia ਕਿਹਨੂੰ ਆਖਦੇ ਨੇ 2 ਨੂੰ। 2 ਨੂੰ 2 ਨਾਲ ਜ਼ਰਬ ਦਿਓ ਕੀ ਹੁੰਦਾ ਹੈ 4। ਵੇਖੋ ਨੇ ਪਿੱਛੇ ਕੁਆਡਰੂਪਲਿਕਾ ਕੀ ਹੈ ਠੀਕ ਹੈ। ਅਗਰ ਐਂਡ ਤੇ ਹੁਣ ਤ੍ਰਿਪਲਿਕਾ ਹੁੰਦਾ 3 ਆਉਂਦਾ ਠੀਕ ਹੈ ਤੇ 3 ਨੂੰ 3 ਨਾਲ ਤੁਸੀਂ ਜ਼ਰਬ ਦੇਣੀ ਹੈ ਤੇ ਪਿੱਛੇ 9 ਵੋਲ ਤੇ 9 ਆਉਣਾ ਚਾਹੀਦਾ ਸੀ ਠੀਕ ਹੈ। ਇਹ ਹੋਰ ਵੀ ਸਵਾਲ ਹੈ ਇਸ ਵਾਸਤੇ ਇਹ ਵੀ ਮੈਂ ਗੱਲ ਦੱਸੀ ਨਾ। ਅੱਛਾ ਜੀ 27 secondo le norme di precedenza ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ ਨੇਲ ਇੰਕਰੋਚੋ ਚੌਕ ਦੇ ਵਿੱਚ rappresentato in figura ਤਸਵੀਰ ਦਿਖਾਇਆ ਗਿਆ। il veicolo B ਕਹਿੰਦਾ B ਗੱਡੀ transita per primo ਪਹਿਲਾਂ ਚੱਲੇਗੀ। ਅੱਛਾ ਜੀ ਨਹੀਂ ਜੀ B ਪਹਿਲਾਂ ਨਹੀਂ ਜਾ ਰਹੀ B ਤੀਸਰੇ ਤੇ ਜਾਂਦੀ ਹੈ ਠੀਕ ਹੈ। ਅੱਛਾ ਜੀ 28 ਨੰਬਰ per guidare un'autovettura ਕਹਿੰਦਾ ਗੱਡੀ ਚਲਾਉਣੇ ਦੇ ਲਈ ਕਿ traina un veicolo guasto ਜਿਹਨੇ ਖਰਾਬ ਗੱਡੀ ਨੂੰ ਟੋ ਚੈਨ ਕੀਤੇ ਹੈ ਕੌਣ conducente ਤੇ a bordo ਤੇ ਜਿਹੜਾ ਡਰਾਈਵਰ ਉਸ ਗੱਡੀ ਦੇ ਵਿੱਚ ਮਤਲਬ ਜਿਸ ਗੱਡੀ ਟੋ ਚੈਨ ਕੀਤੀ ਹੈ ਜਿਹੜਾ ਡਰਾਈਵਰ ਉਸ ਗੱਡੀ ਦੇ ਵਿੱਚ accorre la patente di guida della categoria B categoria A ਇਟਾਲੀਅਨ ਵਾਲਾ E ਇੰਗਲਿਸ਼ ਵਾਲਾ ਠੀਕ ਹੈ। ਕਹਿੰਦਾ ਉਹਦੇ ਕੋਲ E ਲਾਇਸੈਂਸ ਹੋਣਾ ਜ਼ਰੂਰੀ ਹੈ ਫਾਲਸੋ ਜੀ B ਲਾਇਸੈਂਸ ਚਾਹੀਦਾ ਅਗਰ ਗੱਡੀ ਆਟੋਵੈਟੂਰਾ ਚਲਾ ਰਿਹਾ ਤੇ। 29 ਨੰਬਰ causa probabile di incidenti ਕਹਿੰਦਾ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ dovuti alla struttura della strada ਜਿਹੜਾ ਸੜਕ ਦਾ ਸਟਰਕਚਰ ਢਾਂਚਾ ਹੈ può essere mancanza ਕਹਿੰਦਾ ਜਿਹੜੇ ਉੱਥੇ ਕੋਈ ਨਹੀਂ di segnalati orizzontale ਨਿਸ਼ਾਨ ਕੋਈ ਨਹੀਂ ਮਤਲਬ ਜਿਹੜੀਆਂ ਸੜਕ ਉੱਤੇ ਲੈਣਾ ਕੋਈ ਨਹੀਂ ਲੱਗੀਆਂ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਵੇਰੋ ਜੀ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ। 3 ਨੰਬਰ il rumore prodotto dai veicoli a motore ਕਹਿੰਦਾ ਜਿਹੜੀ ਇੰਜਨ ਵਾਲੀਆਂ ਗੱਡੀਆਂ rumore ਕਰਦੀਆਂ ਨੇ ਸ਼ੋਰ ਕਰਦੀਆਂ ਨੇ aumenta man mano ਕਹਿੰਦਾ ਇਹ ਸ਼ੋਰ ਆਹਿਸਤਾ ਆਹਿਸਤਾ ਵੱਧ ਜਾਏਗਾ। che si va rovinando ਅਗਰ rovinando ਹੋ ਰਿਹਾ ਟੁੱਟ ਰਿਹਾ il silenziatore silencer ਜਿਹੜਾ ਵੇਰੋ ਜੀ ਅਗਰ ਸਿਲੈਂਸਰ ਤੁਹਾਡਾ ਆਹਿਸਤਾ ਆਹਿਸਤਾ ਟੁੱਟ ਰਿਹਾ ਹੈ ਖਰਾਬ ਹੋ ਰਿਹਾ ਹੈ ਤੇ ਗੱਡੀ ਸ਼ੋਰ ਕਰਨਾ ਵਧਾ ਦੇਗੀ ਠੀਕ ਹੈ। ਲਓ ਜੀ ਅੱਜ ਦਾ ਸਕੇਲਾ ਖਤਮ ਤੇ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ ਓਕੇ ਜੀ।